ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਦੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 28 ਜੁਲਾਈ ਹੈ। 20 ਫਰਵਰੀ 1921 ਨੂੰ ਨਨਕਾਣਾ ਸਾਹਿਬ ਦੇ ਕਤਲੇਆਮ ਤੋਂ ਬਾਅਦ ਸਰਕਾਰ ਵੱਲੋਂ ਗੁਰਦੁਆਰਿਆਂ ਵਾਸਤੇ ਇੱਕ ਕਮੇਟੀ ਬਣਾਉਣ ਦਾ ਚਰਚਾ ਆਮ ਹੋਣ ਲੱਗ ਪਿਆ ਸੀ। ਇਸ ਸੰਬੰਧੀ 14 ਮਾਰਚ 1921 ਨੂੰ ਮੀਆਂ ਫਜ਼ਲੀ ਹੁਸੈਨ ਨੇ ਪੰਜਾਬ ਕੌਂਸਲ ਦੇ ਵਿੱਚ ਇੱਕ ਮਤਾ ਪੇਸ਼ ਕੀਤਾ। ਇਹ ਕੌਂਸਲ ਸੂਬੇ ਦੇ ਧਰਮ ਸਥਾਨਾਂ ਦੇ ਇੰਤਜ਼ਾਮ ਦੇ ਲਈ ਸਰਕਾਰ ਨੂੰ ਇੱਕ ਬਿੱਲ ਬਣਾਉਣ ਦੀ ਅਪੀਲ ਕਰਦੀ ਹੈ ਤੇ ਗਵਰਨਰ ਜਨਰਲ ਨੂੰ ਕਹਿੰਦੀ ਹੈ ਕਿ ਉਹ ਇਸ ਸੰਬੰਧੀ ਪਹਿਲੇ ਇੱਕ ਆਰਡੀਨੈਂਸ ਜਾਰੀ ਕਰੇ ਜਿਸ ਰਾਹੀਂ ਕਿ ਧਰਮ ਸਥਾਨਾਂ ਦੇ ਇੰਤਜ਼ਾਮ ਨੂੰ ਠੀਕ ਕੀਤਾ ਜਾ ਸਕੇ। ਇਸ ਤੋਂ ਬਾਅਦ ਕਈ ਕੋਸ਼ਿਸ਼ਾਂ ਹੋਰ ਹੋਈਆਂ ਪਰ ਉਹਨਾਂ ਨੂੰ ਬੂਰ ਨਾ ਪਿਆ। ਗੁਰਦੁਆਰਾ ਐਕਟ ਬਣਾਉਣ ਦੀ ਤੀਜੀ ਕੋਸ਼ਿਸ਼ 25 ਨਵੰਬਰ 1924 ਨੂੰ ਹੋਈ। ਇਸ ਦਿਨ ਪੰਜਾਬ ਕੌਂਸਲ ਦੇ ਸਿੱਖ ਮੈਂਬਰਾਂ ਜੋਤ ਸਿੰਘ, ਨਰੈਣ ਸਿੰਘ ਵਕੀਲ, ਤਾਰਾ ਸਿੰਘ ਮੋਗਾ, ਮੰਗਲ ਸਿੰਘ, ਗੁਰਬਖਸ਼ ਸਿੰਘ ਅੰਬਾਲਾ ਦੀ ਇੱਕ ਕਮੇਟੀ ਬਣਾਈ ਗਈ ਜਿਨ੍ਹਾਂ ਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਪੱਕਲ ਅਤੇ ਲਾਹੌਰ ਦੇ ਡਿਪਟੀ ਕਮਿਸ਼ਨਰ ਐਮਰਸਨ ਦੇ ਨਾਲ ਮਿਲ ਕੇ ਗੁਰਦੁਆਰਾ ਐਕਟ ਬਣਾਉਣਾ ਸੀ। ਇਹਨਾਂ ਨੂੰ ਮਦਦ ਦੇ ਲਈ 2 ਕਾਨੂੰਨਦਾਨ ਕੰਵਰ ਦਲੀਪ ਸਿੰਘ, ਬੈਰਿਸਟਰ ਅਤੇ ਮਿਸਟਰ ਬੀਜਲੇ ਦਿੱਤੇ ਗਏ। 21 ਜਨਵਰੀ 1925 ਨੂੰ ਇਸ ਬਿੱਲ ਦੇ ਖਰੜੇ ਦੇ ਛਾਇਆ ਹੋਣ ਤੇ ਸ਼੍ਰੋਮਣੀ ਕਮੇਟੀ ਨੇ 1 ਮਾਰਚ 1925 ਨੂੰ ਕਮੇਟੀ ਦੀ ਮੀਟਿੰਗ ਸੱਦ ਲਈ ਪਰ ਸਰਕਾਰ ਨੇ ਸਾਰੀ ਡਾਕ ਰੋਕ ਲਈ ਸੀ। ਇਸ ਕਾਰਨ ਦੁਬਾਰਾ ਮੀਟਿੰਗ ਬੁਲਾਉਣੀ ਪਈ ਅਤੇ ਇਹ ਬਿੱਲ 27 ਅਪ੍ਰੈਲ 1925 ਦੇ ਜਨਰਲ ਇਜਲਾਸ ਦੇ ਵਿੱਚ ਰੱਖਿਆ ਗਿਆ। ਇਸੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਹ ਬਿੱਲ ਪਾਸ ਕਰ ਦਿੱਤਾ ਪਰ ਸ਼੍ਰੋਮਣੀ ਕਮੇਟੀ ਨੇ ਹੇਠ ਲਿਖੀਆਂ ਤਰਮੀਮਾਂ ਪੇਸ਼ ਕੀਤੀਆਂ। ਅਕਾਲ ਤਖਤ ਅਤੇ ਤਖਤ ਕੇਸਗੜ੍ਹ ਵੀ ਸ਼੍ਰੋਮਣੀ ਕਮੇਟੀ ਦੇ ਕੋਲ ਹੋਣ, ਔਰਤਾਂ ਨੂੰ ਵੀ ਵੋਟ ਦਾ ਹੱਕ ਹੋਵੇ, ਗੁਰਦੁਆਰਾ ਆਮਦਨ, ਧਰਮ, ਵਿੱਦਿਆ ਤੇ ਦਾਨ ਦੇ ਲਈ ਖਰਚ ਹੋਵੇ। ਇੰਜ ਸ਼੍ਰੋਮਣੀ ਕਮੇਟੀ ਨੇ ਇੱਕ ਤਰ੍ਹਾਂ ਨਾਲ ਇਹ ਬਿੱਲ ਮਨਜ਼ੂਰ ਕਰ ਲਿਆ। 7 ਮਈ 1925 ਨੂੰ ਇਹ ਬਿੱਲ ਸਿਲੈਕਟ ਕਮੇਟੀ ਨੂੰ ਦਿੱਤਾ ਗਿਆ ਅਤੇ 2 ਮਹੀਨੇ ਪਿੱਛੋਂ 9 ਜੁਲਾਈ 1925 ਨੂੰ ਤਾਰਾ ਸਿੰਘ ਮੈਂਬਰ ਕੌਂਸਲ ਵੱਲੋਂ ਪੇਸ਼ ਕੀਤਾ ਗਿਆ ਇਹ ਬਿੱਲ ਸ਼ਿਮਲਾ ਇਜਲਾਸ ਦੇ ਵਿੱਚ ਪਾਸ ਕਰ ਦਿੱਤਾ ਗਿਆ। 28 ਜੁਲਾਈ 1925 ਦੇ ਦਿਨ ਗਵਰਨਰ ਵੱਲੋਂ ਦਸਤਖਤ ਕੀਤੇ ਜਾਣ ਤੇ ਇਹ ਬਿੱਲ ਐਕਟ ਬਣ ਗਿਆ। 28 ਜੁਲਾਈ 1970 ਬਾਦਲ ਸਰਕਾਰ ਦੀ ਪੁਲਿਸ ਨੇ 27 ਤੇ 28 ਜੁਲਾਈ ਦੀ ਰਾਤ ਨੂੰ 82 ਸਾਲ ਦੇ ਗਦਰ ਪਾਰਟੀ ਅਤੇ ਮਗਰੋਂ ਕਿਸਾਨ ਲਹਿਰ ਦੇ ਆਗੂ ਬਾਬਾ ਬੂਜਾ ਸਿੰਘ ਪੁੱਤਰ ਧਰਮ ਸਿੰਘ ਵਾਸੀ ਚੱਕ ਮਾਈਦਾਸ ਨੇੜੇ ਬੰਗਾ ਉਹਨਾਂ ਨੂੰ ਘਰੋਂ ਚੁੱਕ ਕੇ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਅਤੇ ਉਹਨਾਂ ਦੀ ਦੇਹ ਨਾਈ ਮਾਜਰਾ ਦੇ ਕੋਲ ਨਹਿਰ ਦੇ ਪੁਲ ਤੇ ਸੁੱਟ ਦਿੱਤੀ। ਪੁਲਿਸ ਨੇ ਬਹਾਨਾ ਇਹ ਘੜਿਆ ਕਿ ਉਹ ਦਰਸ਼ਨ ਖਟਕੜ, ਇਕਬਾਲ ਮੰਗੂਵਾਲ ਅਤੇ ਸੁਰਿੰਦਰ ਰਾਮ ਕਰੀਹਾ ਦੇ ਨਾਲ ਮਿਲ ਕੇ ਕਾਂਗਰਸ ਦੇ ਮੋਤੀ ਸਿੰਘ ਰਾਣਾ ਨੂੰ ਕਤਲ ਕਰਨ ਜਾ ਰਿਹਾ ਸੀ। ਇਹ ਪੰਜਾਬ ਦੀ ਤਵਾਰੀਖ ਦਾ ਪਹਿਲਾ ਨਕਲੀ ਪੁਲਿਸ ਮੁਕਾਬਲਾ ਸੀ। 28 ਜੁਲਾਈ 1990 ਦੇ ਦਿਨ ਪੰਜਾਬ ਪੁਲਿਸ ਨੇ ਹਰਭਜਨ ਸਿੰਘ ਪੁੱਤਰ ਸੰਤਾ ਸਿੰਘ ਵਾਸੀ ਬੀਬੀਪੁਰ ਪਟਿਆਲਾ, ਚੰਨਣ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਝਲੇਵੜ ਇਹਨਾਂ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ। ਇਸੇ ਦਿਨ ਹੀ ਪੰਜਾਬ ਪੁਲਿਸ ਨੇ ਬਲਜੀਤ ਸਿੰਘ ਬਿੱਟੂ ਵਾਸੀ ਬੂਰਮਾਜਰਾ ਰੋਪੜ, ਗੁਰਮੀਤ ਸਿੰਘ ਬੱਬਰ ਵਾਸੀ ਗੋਪਾਲਪੁਰ ਪਟਿਆਲਾ ਨੂੰ ਵੀ ਵੱਖ-ਵੱਖ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ। 28 ਜੁਲਾਈ 1991 ਦੇ ਦਿਨ ਪੰਜਾਬ ਪੁਲਿਸ ਨੇ ਮਨਜੀਤ ਸਿੰਘ ਡਾਲਾ ਅਤੇ ਬਲਦੇਵ ਸਿੰਘ ਧੂਲਕੋਟ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ। 28 ਜੁਲਾਈ 1992 ਦਿਨ ਪੰਜਾਬ ਪੁਲਿਸ ਨੇ ਹਰੀਸ਼ ਸਿੰਘ ਪੁੱਤਰ ਗੁਰਵੰਤ ਸਿੰਘ, ਕਮਲਜੀਤ ਸਿੰਘ ਉਰਫ ਭੋਲਾ ਅਤੇ ਕਸ਼ਮੀਰ ਸਿੰਘ ਪੁੱਤਰ ਕੁੰਦਨ ਸਿੰਘ ਵਾਸੀ ਖਿਆਲਾ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ। 28 ਜੁਲਾਈ 2012 ਦੇ ਦਿਨ ਮਨਵਿੰਦਰ ਸਿੰਘ ਗਿਆਸਪੁਰਾ ਨੇ ਹਰਿਆਣਾ ਦੇ ਪਿੰਡ ਹੇਲੀ ਦੇ ਵਿੱਚ ਖੂਨੀ ਨਵੰਬਰ 1984 ਦੇ ਵਿੱਚ 42 ਸਿੱਖਾਂ ਨੂੰ ਕਤਲ ਕਰਨ ਦਾ ਮਾਮਲਾ ਉਜਾਗਰ ਕੀਤਾ। ਮਨਵਿੰਦਰ ਸਿੰਘ ਗਿਆਸਪੁਰਾ ਨੇ ਪਹਿਲਾਂ ਚਿੱਲੜ ਹੋਂਦ ਪਿੰਡ ਦੇ ਵਿੱਚ ਵੀ ਅਜਿਹਾ ਕਤਲੇਆਮ ਕੀਤੇ ਜਾਣ ਦੀ ਖੋਜ ਕੀਤੀ ਸੀ। 28 ਜੁਲਾਈ 2014 ਦੇ ਦਿਨ ਗੁਰੂ ਹਰਗੋਬਿੰਦ ਪਬਲਿਕ ਸਕੂਲ ਜੀਟੀ ਰੋਡ ਮੱਲੀਆਂ ਜੰਡਿਆਲਾ ਅੰਮ੍ਰਿਤਸਰ ਦੇ ਕੋਲ ਸਕੂਲ ਦੇ ਵਿੱਚ ਵਾਹਿਗੁਰੂ ਜੀ ਕੀ ਫਤਿਹ ਬੁਲਾਉਣ ਤੇ ਪ੍ਰਿੰਸੀਪਲ ਪਲਵਿੰਦਰਪਾਲ ਸਿੰਘ ਨੇ ਇੱਕ ਬੱਚੇ ਰਾਜਵੀਰ ਸਿੰਘ ਨੂੰ ਸੋਟੀਆਂ ਦੇ ਨਾਲ ਕੁਟਾਪਾ ਚਾੜਿਆ ਅਤੇ ਉਸ ਦੀਆਂ ਉਂਗਲਾਂ ਤੱਕ ਤੋੜ ਦਿੱਤੀਆਂ। ਇਹ ਇੱਕ ਸਿੱਖ ਸਕੂਲ ਹੈ ਅਤੇ ਉਦੋਂ ਇਸ ਸਕੂਲ ਦਾ ਮੈਨੇਜਿੰਗ ਡਾਇਰੈਕਟਰ ਤਰੁਣਾ ਦਲ ਦਾ ਗੱਜਣ ਸਿੰਘ ਸੀ। 28 ਜੁਲਾਈ 1984 ਦੇ ਦਿਨ ਮੈਡੀਸਨ ਸਕੁਅਰ ਗਾਰਡਨ ਨਿਊਯਾਰਕ ਦੇ ਵਿੱਚ 1984 ਸਿੱਖ ਕਤਲੇਆਮ ਦੇ ਰੋਸ ਵਜੋਂ 2500 ਤੋਂ ਵੱਧ ਸਿੱਖ ਇਕੱਠੇ ਹੋਏ ਅਤੇ ਇਸ ਕਤਲੇਆਮ ਦਾ ਡਟ ਕੇ ਵਿਰੋਧ ਕੀਤਾ। ਇਹਨਾਂ ਰੋਸ ਪ੍ਰਗਟਾਰੇ ਸਿੱਖਾਂ ਦੇ ਵਿੱਚ ਫਾਈਬਰ ਆਪਟਿਕ ਦੇ ਜਨਮਦਾਤਾ ਅਤੇ ਸਾਇੰਸਦਾਨ ਨਰਿੰਦਰ ਸਿੰਘ ਕਪਾਨੀ ਵੀ ਸ਼ਾਮਲ ਹੋਏ ਅਤੇ ਉਹਨਾਂ ਕਿਹਾ ਕਿ ਸਾਨੂੰ ਆਪਸੀ ਵਖਰੇਵੇਂ ਛੱਡ ਕੇ ਕੌਮ ਤੇ ਹੋਏ ਇਸ ਜ਼ੁਲਮ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ ਅਤੇ ਅਸੀਂ ਹਿੰਦੂਆਂ ਦਾ ਹਿੱਸਾ ਨਹੀਂ ਹਾਂ। ਦੁਨੀਆ ਭਰ ਦੇ ਵਿੱਚ ਦਿੱਲੀ ਦੇ ਵਿੱਚ ਸਿੱਖਾਂ ਦੇ ਹੋਏ ਇਸ ਕਤਲੇਆਮ ਦੇ ਬਾਰੇ ਭਾਰਤ ਸਰਕਾਰ ਨੂੰ ਸਵਾਲਾਂ ਦੇ ਕਟਹਿਰੇ ਦੇ ਵਿੱਚ ਖੜਾ ਕੀਤਾ ਗਿਆ ਅਤੇ ਭਾਰਤ ਦੇ ਵਿੱਚ ਘੱਟ ਗਿਣਤੀਆਂ ਤੇ ਕੀਤਾ ਗਿਆ ਇਹ ਜ਼ੁਲਮ ਇੱਕ ਦਾਗ ਵਾਂਗ ਹੈ ਜਿਸ ਤੋਂ ਚਾਹ ਕੇ ਵੀ ਛੁਟਕਾਰਾ ਪਾਉਣਾ ਔਖਾ ਹੈ। ਇਸੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ। ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ USA।